ਮਾੜੇ ਦੇਸ਼ ਆਣ ਕੇ ਇਮਦਾਦਾਂ ਸਾਥੋਂ ਲੈ ਕੇ ਜਾ। ਪਾਕਿਸਤਾਨ ਤੇ ਅਸੀਆਂ ਹੈ ਸਾਡਾ ਈਮਾਨ। ਲੋੜ ਪਈ ਤੇ ਵਾਰ ਦਾਂਗੇ ਇਹਦੇ ਤੋਂ ਅਸੀਂ ਆਪਣੀ ਜਿੰਦ ਜਾਨ। ਮੁਗਲਿਆ ਤਰਜ਼ੇ ਤਾਮੀਰ ਦਾ ਸ਼ਾਹਕਾਰ ਕਿਲ੍ਹਾ ਕੋਈ 10 ਏਕੜ ਰਕਬੇ 'ਤੇ ਮੁਸ਼ਤਮਿਲ, ਜਿੰਦੇ ਵਿੱਚ ਬਹੁਤ ਸਾਰੀਆਂ ਇਮਾਰਤਾਂ, 2 ਦਰਵਾਜ਼ੇ ਔਰ ख़ास तौर 'ਤੇ ਮਸਜਿਦ, ਗੁਰਦੁਆਰਾ ਅਤੇ 6 ਪੌੜੀਆਂ ਵਾਲੀ ਖੂਹੀ ਮੌਜੂਦ ਸੀ, ਜੋ ਕਿ ਹਵਾਦਸੇ ਜ਼ਮਾਨਾ ਦੀ ਨਜ਼ਰ ਹੋ ਗਈਆਂ ਮੁਤਅੱਦਦ ਚੀਜ਼ਾਂ ਹੁਣ ਸ਼ਾਇਦ ਕੋਈ 1-2 ਦੀਵਾਰਾਂ ਔਰ ਬਾਜ਼ਾਬਤਾ ਇੱਕ ਮਸਜਿਦ ਮੌਜੂਦ ਹੈ। ਔਰ ਮੁਗਲਿਆ ਫਨ ਤਾਮੀਰ ਦਾ ਸ਼ਾਹਕਾਰ ਸਰਾਏ ਮੁਗਲ 'ਚ ਮੌਜੂਦ ਇਹ ਉਹ ਮਕਬਰਾ ਹੈ ਜਿਹੜਾ ਕਿ ਬੜੀ ਤੇਜ਼ੀ ਨਾਲ ਖਸਤਾ ਹਾਲੀ ਵੱਲ ਜਾ ਰਿਹਾ ਹੈ। ਇਹਨੂੰ ਮਹਿਫੂਜ਼ ਕਰਨ ਦੀ ਲੋੜ ਹੈ, ਇਹਨੂੰ ਸਰਕਾਰੀ ਵਿਰਸਾ ਕਰਾਰ ਦੇਣ ਦੀ ਲੋੜ ਹੈ। ਇਸ ਲਈ ਇੱਕ ਤਾਂ ਮੌਜੂਦਾ ਦੌਰ ਦੇ ਵਿੱਚ ਵੀ ਅਹਿਲੇ ਇਲਾਕਾ ਸਮਝਦੇ ਨੇ ਕਿ ਇਹ ਸਾਡਾ ਸਟੇਟਸ ਹੈ, ਇਹ ਸਾਡਾ ਤਸ਼ੱਖੁਸ ਅਤੇ ਸਾਡੀ ਪਹਿਚਾਨ ਹੈ, ਅਤੇ ਦੂਸਰਾ ਇਹ ਕਿ ਆਉਣ ਵਾਲੀਆਂ ਨਸਲਾਂ ਵੀ ਦੇਖਣਗੀਆਂ ਕਿ ਇਹ ਕਿੰਨਾ ਖੂਬਸੂਰਤ ਦੀਦਾ ਜ਼ੇਰ ਮਕਬਰਾ ਮੌਜੂਦ ਹੈ ਸਾਡੇ ਪਿੰਡ ਸਰਾਏ ਮੁਗਲ ਵਿੱਚ। ਔਰ ਫਿਰ ਮਕਬਰਾ ਵੀ ਕਿਸੇ ਅੱਲਾ ਵਾਲੇ ਦਾ ਹੈ ਜਿੰਦੇ ਵਿੱਚ ਬਾਜ਼ਾਬਤਾ ਕੁਰਾਨੀ ਆਯਾਤ ਮੌਜੂਦ ਨੇ। ਚਲੇ ਹੋਰ ਨਾ ਸਹੀ ਤੇ ਇਹ ਕੁਰਾਨੀ ਆਯਾਤ ਨੂੰ ਮੱਦੇ ਨਜ਼ਰ ਰੱਖ ਕੇ ਇਸ ਮਕਬਰੇ ਨੂੰ ਬਾਜ਼ਾਬਤਾ ਮਹਿਫੂਜ਼ ਕਰ ਲਿਆ ਜਾਵੇ। अस्सलामु अलैकुम। लहंदे पंजाब वालियां नूं ते सत श्री अकाल चढ़ते पंजाब वालियां नूं जी। असीं अज तुहानूं विज़िट करा रहे हैं रेलवे स्टेशन हासलपुर का। इसलिए रेलवे स्टेशन की बुनियाद नवाब ऑफ बहावलपुर जनाब मुहम्मद सादिक खान अब्बासी साहब ने रखी सी। ते ਇਹਦਾ ਜਿਹੜਾ ਆਖਰੀ ਸਟੇਸ਼ਨ ਪਹਿਲਾ ਸਟੇਸ਼ਨ ਸੀ ਉਹ ਲੰਦੀ ਕੋਤਲ ਤੋਂ ਟ੍ਰੇਨ ਚੱਲਦੀ ਸੀ ਬਹਾਵਲ ਨਗਰ, ਚਿਸ਼ਤੀਆਂ, ਬਰਸਨ ਸ਼ਾਹ ਔਰ ਉੱਥੋਂ ਹੁੰਦਿਆਂ ਜੀ ਇਹ ਹਾਸਲਪੁਰ 'ਚ ਪਹੁੰਚਦੀ ਸੀ। ਔਰ ਹਾਸਲਪੁਰ ਤੋਂ ਫਿਰ ਅੱਗੇ ਕੈਂਪੁਰ, ਖੈਰਪੁਰ, ਡੇਰਾ ਬੱਖਾ, ਬਹਾਵਲਪੁਰ ਤੋਂ ਇਹ ਜੀ ਗੱਡੀ ਜਿਹੜੀ ਸੀ ਇਸ ਸਮੇਂ 60 ਤੱਕ ਜਾਂਦੀ ਸੀ। ਉਸ ਤੋਂ ਬਾਅਦ ਜੀ ਵਕਤ ਗੁਜ਼ਰਦਾ ਰਿਹਾ, ਇਸ ਸਟੇਸ਼ਨ ਦੀਆਂ ਰੌਣਕਾਂ ਬਹਾਲ ਹੁੰਦੀਆਂ ਰਹੀਆਂ। ਲੋਕ ਮੁਖਤਲਿਫ ਸ਼ਹਿਰਾਂ ਦਾ ਸਫ਼ਰ ਵਾਸਤੇ ਇਹਦਾ ਇਸਤੇਮਾਲ ਕਰਦੇ ਸੀ। ਮਸਲਨ ਕਰਾਚੀ ਜਾਣ ਵਾਸਤੇ ਵੀ ਇੱਥੋਂ ਲੋਕ ਜਿਹੜੇ ਨੇ ਉਹ ਟ੍ਰੇਨ ਲੈਂਦੇ ਸੀ, ਬਹਾਵਲਪੁਰ, ਸਮਾ ਸੱਠਾ, ਮੁਲਤਾਨ ਵਗੈਰਾ। ਤੇ ਆਸਤਾ ਹੁਕੂਮਤ ਪਾਕਿਸਤਾਨ ਦੀ ਜਿਹੜੀ ਹਕੂਮਤ ਆ ਉਹਦੀਆਂ ਨਾਕਸ ਪਾਲਿਸੀਆਂ ਦੀ ਵਜ੍ਹਾ ਦੇ ਨਾਲ ਇਹ ਜਿਹੜਾ ਰੇਲਵੇ ਸਟੇਸ਼ਨ ਆ ਆਸਤਾ ਜੀ ਵੀਰਾਨ ਹੁੰਦਾ ਗਿਆ। ਔਰ ਇਸ ਵਕਤ ਤੁਸੀਂ ਦੇਖ ਰਹੇ ਹੋਗੇ ਇਹ ਹਾਸਲਪੁਰ ਦਾ ਰੇਲਵੇ ਸਟੇਸ਼ਨ ਜਿਹੜਾ ਵਾ ਇੱਕ ਬੂਤਗੜ ਦਾ ਨਕਸ਼ਾ ਪੇਸ਼ ਕਰ ਰਿਹਾ। ਇੱਥੋਂ ਜਿਹੜੇ ਇਹਦੀਆਂ ਬਿਲਡਿੰਗਾਂ ਸਨ, ਇਮਾਰਤਾਂ ਸਨ, ਉਹ ਸਾਰੀਆਂ ਡਿੱਗ ਪਈਆਂ ਨੇ। ਅਤੇ ਇੱਥੋਂ ਖੌਫ ਆਉਂਦਾ ਹੈਗਾ ਰਾਤ ਦੇ ਵਕਤ, ਜਦਕਿ ਸ਼ਹਿਰ ਦੇ ਮਰਕਜ਼ ਦੇ ਵਿੱਚ ਆ, ਲੇਕਿਨ ਫਿਰ ਵੀ ਰਾਤ ਦੇ ਵਕਤ ਲੋਕ ਇੱਥੋਂ ਲੰਘਦੇ ਹੋਏ ਡਰਦੇ ਨੇ। ਪਿਛਲੀ ਹਕੂਮਤ ਜਿਹੜੀ ਹੈ ਮੌਜੂਦਾ ਹਕੂਮਤ ਨੇ ਕੁਛ ਅਰਸਾ ਪਹਿਲੇ ਇਹਦੀਆਂ ਜਿਹੜੀਆਂ ਨੇ ਲਾਈਨਾਂ ਫੇਰ ਦਿੱਤੀਆਂ ਔਰ ਇਹਨੂੰ ਬਿਲਕੁਲ ਹੀ ਇਹਦੀਆਂ ਪਟੜੀਆਂ ਖ਼ਤਮ ਕਰਕੇ ਇਹਨੂੰ ਖ਼ਤਮ ਕਰ ਦਿੱਤਾ ਗਿਆ। ਅਤੇ ਇਹ ਜੀ ਉਹ ਰੇਲਵੇ ਸਟੇਸ਼ਨ ਆ ਜਿਹੜਾ ਨਵਾਬ ਸਾਦਿਕ ਨੇ ਇਸ ਇਲਾਕੇ ਦੀ ਲੋਕਾਂ ਦੀ ਸਹੂਲਤ ਵਾਸਤੇ ਬਣਾਇਆ ਸੀ, ਜਿਹੜਾ ਅੱਜ ਕਿਸੇ ਮਸੀਹ ਦਾ ਮੁੰਤਜ਼ਰ ਆ। ਅਤੇ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਫਿਰ ਇਸ ਰੇਲਵੇ ਸਟੇਸ਼ਨ ਨੂੰ ਆਬਾਦ ਕਰੇ।